अस्सलाम वालेकुम सत श्री अकाल जी। उम्मीद करना कि सारे ठीक हो। अच्छा जी, माशाल्लाह एक और स्टूडेंट पास होए ने। अली आतफ भाई ने जीरो गलती ਨਾਲ ਆਪਣੀ ਥਿਉਰੀ ਪਾਸ ਕੀਤੀ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਔਰ ਜਿਹੜੇ ਸਟੂਡੈਂਟ ਨੇ ਥਿਉਰੀ ਪਾਸ ਕਰ ਲਈ ਹੈ ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰਾ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਤੇ ਬਾਕੀ ਜੀ ਆਰਗੂਮੈਂਟ ਹੀ ਕਰਿਆ ਕਰੋ। ਆਰਗੂਮੈਂਟ ਨਾਲ ਹੀ ਗਲਤੀਆਂ ਕੱਢਦੀਆਂ ਨੇ ਜਾਂ ਇਹ ਜਿਹੜੇ ਜਿਹਦੇ ਕੋਲ ਟਾਈਮ ਥੋੜਾ ਹੁੰਦਾ ਹੈ ਇਹ ਜਿਹੜੀਆਂ ਵੀਡੀਓਜ਼ ਕਿਹਦੇ ਵਾਲੀ ਅਪਲੋਡ ਕਰਨਾ ਇਹ ਲਾਜ਼ਮੀ ਵੇਖਿਆ ਕਰੋ। ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਠੀਕ ਹੈ। ਵੈਸੇ ਤੇ ਪੂਰੇ ਜਿਹੜਾ ਚੈਪਟਰ ਨੇ ਉਹਨਾਂ ਦੀ ਆਰਗੂਮੈਂਟ ਹੀ ਕਰੋ ਉਹ ਬਿਹਤਰ ਹੈ। ਲੇਕਿਨ ਅਗਰ ਕਿਸੇ ਕੋਲ ਟਾਈਮ ਘੱਟ ਹੁੰਦਾ ਹੈ ਮਜਬੂਰੀ ਹੈ ਫਿਰ ਤੁਸੀਂ ਸਕੇਦੇ ਕਰ ਲਵੋ ਕਿਉਂਕਿ ਨਾ ਹੋਣੇ ਨਾਲੋਂ ਕੁਛ ਹੋਣਾ ਬਿਹਤਰ ਹੈ। ਠੀਕ ਹੈ। ਤੇ ਇਹ ਸਕੇਦੇ ਵਾਲੀਆਂ ਵੀਡੀਓ ਜ਼ਰੂਰ ਵੇਖੋ। ਇਹਦੇ ਨਾਲ ਤੁਹਾਨੂੰ ਬੜੀ ਹੈਲਪ ਮਿਲੇਗੀ। ਠੀਕ ਹੈ। ਚਲੋ ਜੀ, ਪਹਿਲਾ ਸਵਾਲ ਤੇ ਤਸਵੀਰ ਤੁਸੀਂ ਵੇਖ ਲਈਏ ਇੰਪੋਰਟੈਂਟ ਹੈ। ਬਾਰ-ਬਾਰ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਹਰ ਸਕੇਦੇ ਦੇ ਵਿੱਚ ਹੀ ਇਹ ਤਸਵੀਰ ਆਈ ਹੁੰਦੀ ਹੈ। Il segnale raffigurato preannuncia ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ che la circolazione ਜਿਹੜਾ ਚੱਲਣਾ ਵੇ non può svolgersi contemporaneamente ਕਹਿੰਦਾ ਇਕੱਠਾ ਜਾਰੀ ਨਹੀਂ ਰਹਿ ਸਕਦਾ ਨਹੀਂ ਦੂਏ ਸੈਂਸੀ ਦੋਨਾਂ ਤਰਫ ਤੋਂ। ਵੇਰੋ ਜੀ ਦੋਨਾਂ ਤਰਫ ਤੇ ਨਹੀਂ ਟ੍ਰੈਫਿਕ ਚੱਲ ਸਕਦੀ ਕਿਉਂਕਿ ਇੱਕ ਸਾਈਡ ਬੰਦ ਹੈ ਔਰ ਇੱਕ ਸਾਈਡ ਸਿਰਫ ਟ੍ਰੈਫਿਕ ਚੱਲੇਗੀ। ਦੂਸਰਾ ਇਹ ਨਿਸ਼ਾਨ ਤੁਸੀਂ ਵੇਖ ਲਿਆ ਹੈ ਇਹ ਜਿਹੜਾ ਇਟਲੀ ਦਾ ਬਾਰਡਰ ਕਿਸੇ ਦੂਸਰੇ ਯੂਰਪੀ ਯੂਨੀਅਨ ਦੇ ਮੁਲਕ ਨਾਲ ਲੱਗਦਾ ਹੈ ਉਹਦੇ ਉੱਤੇ ਇਸ ਤਰ੍ਹਾਂ ਦੀ ਤਸਵੀਰ ਤੁਹਾਨੂੰ ਮਿਲੇਗੀ। ਠੀਕ ਹੈ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ il confine di stato ਬਈ ਇੱਕ ਬਾਰਡਰ ਹੈ con un paese ਉਸ ਇੱਕ ਮੁਲਕ ਦੇ ਨਾਲ che fa parte dell'Unione Europea ਜਿਹੜਾ ਯੂਰਪੀ ਯੂਨੀਅਨ ਦਾ ਹਿੱਸਾ ਵੇ ਵੇਰੋ। ਤੀਸਰਾ la distanza di sicurezza ਫਾਸਤੀ ਫਾਸਲਾ deve essere maggiore ਕਹਿੰਦਾ ਫਾਸਤੀ ਫਾਸਲਾ ਜ਼ਿਆਦਾ ਹੋਵੇ se si percorre la corsia di emergenza ਅਗਰ ਤੁਸੀਂ ਕੁਰਸੀਆ ਦੀ ਐਮਰਜੈਂਸਾ ਤੇ ਚੱਲ ਰਹੇ ਹੋ ਫਾਲਸੋ। ਅੱਛਾ ਜੀ, ਇਹ ਵੀ ਸਵਾਲ ਹੁਣ ਕਾਫੀ ਦਫਾ ਹੁੰਦਾ ਪਿਆ ਤੇ ਸਵਾਲ ਵੀ ਕਨਫਿਊਜ਼ ਕਰਨ ਵਾਲਾ ਹੈ ਵੀ distanza ਜ਼ਿਆਦਾ ਰੱਖਣਾ ਹੈ। ਕੁਛ ਬੰਦੇ ਇਸ ਚੀਜ਼ ਵੱਲ ਧਿਆਨ ਕਰਕੇ ਵੀ distanza ਜ਼ਿਆਦਾ ਰੱਖਣਾ ਹੈ ਤੇ ਸਵਾਲ ਜਿਹੜਾ ਉਹ ਗਲਤ ਕਰ ਲੈਂਦੇ। ਲੇਕਿਨ ਇਹ ਵੀ ਚੀਜ਼ ਵੇਖਣੀ ਹੈ ਚੱਲਣ ਦਾ ਕਿੱਥੇ ਕਹਿ ਰਿਹਾ ਕੁਰਸੀਆ ਦੀ ਐਮਰਜੈਂਸਾ ਉੱਤੇ ਅਸੀਂ ਚੱਲ ਨਹੀਂ ਸਕਦੇ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਹੈ। 4 ਨੰਬਰ giungendo all'incrocio ਕਹਿੰਦਾ ਚੌਕ ਤੇ ਪਹੁੰਚੇ ਹੋ rappresentato in figura ਜਿਹੜਾ ਤਸਵੀਰ ਦਿਖਾਇਆ ਗਿਆ il veicolo D ਗੱਡੀ ਜਿਹੜੀ ਹੈ passa prima del veicolo B ਕਹਿੰਦਾ B ਨਾਲੋਂ ਪਹਿਲਾਂ ਗੁਜ਼ਰੇ ਦੀ। ਠੀਕ ਹੈ, ਉਹਨਾਂ ਵੇਰੋ ਕੀਤੀ ਹੈ ਵੇਰੋ ਹੀ ਹੋਵੇ ਤਾਂ ਤਸਵੀਰ ਤੁਸੀਂ ਉਹ ਚੈੱਕ ਕਰ ਲਿਆ। 5 ਨੰਬਰ il giubbotto retroriflettente ਕਹਿੰਦਾ ਜਿਹੜੀ ਚਮਕਦਾਰ ਜੈਕਟ ਹੁੰਦੀ ਹੈ ad alta visibilità ਜ਼ਿਆਦਾ ਦਿਖਾਈ ਦੇਣੇ ਵਾਲੀ serve per chiedere aiuto ਕਹਿੰਦਾ ਇਹ aiuto ਮੰਗਣੇ ਵਾਸਤੇ ਚਾਹੀਦੀ ਹੁੰਦੀ ਹੈ agli automobilisti in transito ਉਹਨਾਂ ਡਰਾਈਵਰਾਂ ਕੋਲ ਜਿਹੜੇ ਚੱਲ ਰਹੇ ਨੇ ਫਾਲਸੋ। ਅੱਛਾ ਜੀ, ਅੱਗੇ ਵੀ ਬੜੀ ਵਾਰ ਦੱਸਿਆ ਵੀ ਜਿਸ ਚੀਜ਼ ਦਾ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਕਿਹੜੀ ਚੀਜ਼ ਔਰ ਕਿਸ ਤਰ੍ਹਾਂ ਦੀ ਉਹ ਤੁਸੀਂ ਗੂਗਲ ਤੇ ਲਿਖ ਕੇ ਤਸਵੀਰਾਂ ਕੱਢੋ ਦੇ ਤੇ ਤਸਵੀਰਾਂ ਆ ਜਾਣਗੀਆਂ। ਔਰ ਅਗਰ ਕਿਸੇ ਨੂੰ ਫਾਰ ਐਗਜ਼ਾਮਪਲ ਨਹੀਂ ਪਤਾ ਲੱਗਦਾ ਵੀ ਜਿਬੋਤੋ ਰੈਟਰੋਰਿਫਲੈਕਟੈਂਟ ਕੀ ਹੈ ਇਹ ਚੀਜ਼ ਤੁਸੀਂ ਗੂਗਲ ਤੇ ਲਿਖੋ ਦੇ ਤਸਵੀਰਾਂ ਕੱਢੋ ਦੇ ਤੇ ਉਹ ਜੈਕਟਾਂ ਦੀਆਂ ਆ ਜਾਣਗੀਆਂ। ਠੀਕ ਹੈ। ਇਸੇ ਤਰ੍ਹਾਂ ਕੋਈ ਵੀ ਚੀਜ਼ ਹੈ ਜਿਹਦਾ ਨਹੀਂ ਪਤਾ ਲੱਗ ਰਿਹਾ, ਕਿਸੇ ਗੱਡੀ ਦਾ ਨਹੀਂ ਪਤਾ ਚੱਲ ਰਿਹਾ, ਕਿਸੇ ਜਗ੍ਹਾ ਦਾ ਨਹੀਂ ਪਤਾ ਚੱਲਦਾ, ਗੂਗਲ ਤੇ ਲਿਖੋ ਦੇ ਤੇ ਤਸਵੀਰਾਂ ਨਿਕਲ ਆਉਂਦੀਆਂ। 6 ਨੰਬਰ le rotaie del tram ਕਹਿੰਦਾ ਜਿਹੜੀਆਂ ਟਰਾਮ ਦੀਆਂ ਪਟੜੀਆਂ ਨੇ ਉਹ tombini presenti sulla carreggiata ਜਾਂ ਜਿਹੜੇ carreggiate ਦੇ ਉੱਤੇ ਢੱਕਣ ਹੁੰਦੇ ਨੇ stradale ਸੜਕ ਤੇ costituiscono un pericolo ਕਹਿੰਦਾ ਇਹ ਖਤਰਾ ਬਣਾਉਂਦੇ ਨੇ per il conducente di veicolo a due ruote ਦੋ ਟਾਇਰਾਂ ਵਾਲੀ ਗੱਡੀ ਦੇ ਡਰਾਈਵਰ ਵਾਸਤੇ ਕਹਿੰਦਾ ਇਹ ਢੱਕਣ ਤੇ ਟਰਾਮ ਦੀਆਂ ਪਟੜੀਆਂ ਖਤਰਾ ਬਣਾਉਂਦੀਆਂ ਨੇ। nella sola eventualità che il suo veicolo ਕਹਿੰਦਾ ਸਿਰਫ ਉਹ ਸੂਰਤ ਹੈ ਜਦੋਂ ਤੁਹਾਡੀ ਗੱਡੀ sia dotato di cambio automatico ਕਹਿੰਦਾ ਉਹਨੂੰ ਸਿਰਫ ਆਟੋਮੈਟਿਕ ਗੇਅਰ ਲੱਗੇ ਹੋਵੇ ਤੇ ਤਾਂ ਖਤਰਾ ਬਣਾਉਂਦੇ। ਫਾਲਸੋ ਜੀ ਮੈਨੂਅਲ ਹੋਵੇ ਜਾਂ ਆਟੋਮੈਟਿਕ ਹੋਵੇ ਇਸ ਚੀਜ਼ ਤੇ ਡਿਪੈਂਡ ਨਹੀਂ ਕਰਦਾ। 7 ਨੰਬਰ l'inquinamento dell'aria ਕਹਿੰਦਾ ਜਿਹੜੀ ਹਵਾ ਦੇ ਵਿੱਚ ਪੋਲੂਸ਼ਨ ਆਲੂਦਗੀ ਹੈ prodotto dai veicoli ਗੱਡੀਆਂ ਬਣਾਉਂਦੀਆਂ ਨੇ può causare danni ਕਹਿੰਦੇ ਨੁਕਸਾਨ ਦੀ ਵਜ੍ਹਾ ਬਣ ਸਕਦੀ ਹੈ alla via respiratore ਸਾਂਸ ਲੈਣੇ ਦੇ ਇਹ irritazione agli occhi ਤੇ ਜਿਹੜੀ ਅੱਖਾਂ ਨੂੰ ਜਲਨ ਹੁੰਦੀ ਹੈ ਕਹਿੰਦੇ ਇਹ ਵਜ੍ਹਾ ਬਣ ਸਕਦੀ ਹੈ ਵੇਰੋ। 8 ਨੰਬਰ in presenza del segnale raffigurato ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ bisogna comportarsi in modo ਕਹਿੰਦਾ ਇਸ ਤਰੀਕੇ ਨਾਲ comportarsi ਕਰਨਾ ਮਤਲਬ ਆਪਣਾ ਰਵੱਈਆ ਰੱਖਣਾ ਸਲੂਕ ਰੱਖਣਾ ਦਾ non costituire pericolo ਜਿਹੜਾ ਖਤਰਾ ਨਾ ਬਣਾਵੇ ਉਹ intralcio ਜਾਂ ਰੁਕਾਵਟ ਵੀ ਨਾ ਬਣਾਵੇ per i ciclisti ਸਾਈਕਲ ਵਾਲਿਆਂ ਵਾਸਤੇ ਵੇਰੋ। 9 ਨੰਬਰ
ਨਿਸ਼ਾਨ ਤੁਸੀਂ ਵੇਖ ਲਿਆ ਜੀ, ਜਿਹੜੀ ਮੈਕਸਿਮਮ ਸਪੀਡ ਲਿਮਟ ਹੈ ਉਹਦੇ ਖਤਮ ਹੋਣੇ ਦਾ ਨਿਸ਼ਾਨ ਹੈ। Il segnale raffigurato indica il ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la fine del limite minimo di velocità vai minimum speed limit ਖਤਮ ਹੋ ਗਈ ਹੈ ਫਾਲਸੋ। ਮਿਨੀਮੋ ਨਹੀਂ ਮਾਸੀਮੋ ਸਪੀਡ ਖਤਮ ਹੋਣੇ ਦਾ ਨਿਸ਼ਾਨ ਹੈ ਜਿਹੜੀ ਪਾਬੰਦੀ ਸੀ ਉਹਦੀ। 10 ਨੰਬਰ la striscia di mezzo in figura ਜਿਹੜੀ ਸੈਂਟਰ ਵਾਲੀ ਲਾਈਨ ਹੈ ਤਸਵੀਰ ਦੇ ਵਿੱਚ non consente il sorpasso ਕਹਿੰਦਾ ਇਹ ਓਵਰਟੇਕ ਦੀ ਇਜਾਜ਼ਤ ਨਹੀਂ ਦਿੰਦੀ in ogni caso ਹਰ ਹਾਲਤ ਦੇ ਵਿੱਚ ਫਾਲਸੋ। ਜਿਹੜੀ ਸੈਂਟਰ ਵਿੱਚ ਡਿਸਕੰਟੀਨਿਊ ਲਾਈਨ ਲੱਗੀ ਹੁੰਦੀ ਹੈ ਓਵਰਟੇਕ ਤੋਂ ਮਨਾ ਨਹੀਂ ਕਰਦੀ। ਹਾਂ, ਅਗਰ ਓਵਰਟੇਕ ਕਰਨੇ ਵਾਸਤੇ ਇਸ ਲਾਈਨ ਤੋਂ ਪਾਰ ਜਾਣਾ ਪੈਂਦਾ, ਇਹਨੂੰ ਕ੍ਰਾਸ ਕਰਨਾ ਪੈਂਦਾ, ਤੇ ਫਿਰ ਤੁਸੀਂ ਓਵਰਟੇਕ ਨਹੀਂ ਕਰ ਸਕਦੇ। ਅਗਰ ਇਸ ਦੇ ਅੰਦਰ ਅੰਦਰ ਰਹਿ ਕੇ ਓਵਰਟੇਕ ਹੁੰਦਾ ਹੋਵੇ ਤੇ ਕਰ ਲਵੋ, ਅਗਰ ਉੱਥੇ ਓਵਰਟੇਕ ਦੀ ਪਾਬੰਦੀ ਨਾ ਹੋਵੇ, ਮਤਲਬ ਕੋਈ ਅਲੱਗ ਤੋਂ ਨਿਸ਼ਾਨ ਨਹੀਂ ਲੱਗੇ ਆ ਤੇ ਠੀਕ ਹੈ। ogni caso ਆ ਗਿਆ ਜੀ, sempre falso, ਦੋ ਵੇਰੋ। 11 ਨੰਬਰ ਤੇ ਪਹਿਲੋਂ ਵੇਖ ਲਈਏ ਨਿਸ਼ਾਨ ਦਾ ਕੀ ਮਤਲਬ ਹੈ। ਬਈ ਚੜਾਈ ਵਾਲੀ ਸੜਕ ਹੈ ਤੇ ਅੱਗੇ ਅਗਰ ਟਰੱਕ ਚੱਲ ਰਿਹਾ ਤੇ ਉਸ ਤੋਂ ਡਿਸਟੈਂਸ ਵਧਾ ਕੇ ਰੱਖਣਾ ਹੈ, ਕਿਉਂਕਿ ਅਗਰ ਕੋਈ ਸਮਾਨ ਲੈ ਕੇ ਜਾ ਰਹੇ ਟਰੱਕ ਤੇ ਉਹ ਸਮਾਨ ਪਿਛਾਂ ਡਿੱਗ ਸਕਦਾ ਹੈ। Il pannello integrativo raffigurato di pannello ਦਿਖਾਈ ਗਈ ਹੈ indica ਦੱਸ ਰਹੀ ਹੈ di diminuire la distanza di sicurezza ਭਾਈ ਫਾਸਤੀ ਫਾਸਲਾ ਘਟਾ ਲਵੋ ਫਾਲਸੋ। distanza ਤੇ ਕਿਸੇ ਸੂਰਤ ਨਹੀਂ ਘਟਾ ਸਕਦੇ। 12 ਨੰਬਰ il carico deve essere sistemato ਕਹਿੰਦਾ ਸਮਾਨ ਰੱਖਣਾ ਹੈ sugli autoveicoli ਗੱਡੀਆਂ ਤੇ in modo ਇਸ ਤਰੀਕੇ ਨਾਲ da non diminuire la visibilità del conducente ਜਿਹੜਾ ਡਰਾਈਵਰ ਦੇ ਵੇਖਣ 'ਚ ਕਮੀ ਪੈਦਾ ਨਾ ਕਰੇ। ਵੀਰੋ ਜੀ ਸਮਾਨ ਇਸ ਤਰ੍ਹਾਂ ਗੱਡੀ ਤੇ ਰੱਖਣਾ ਹੈ ਕਿ ਜਿਹੜਾ ਡਰਾਈਵਰ ਵੇਖਣਾ ਹੁੰਦਾ ਹੈ ਸੱਜੇ ਖੱਬੇ ਜਾਂ ਸ਼ੀਸ਼ੇ ਵਿੱਚੋਂ ਉਹਦੇ ਅੱਗੇ ਰੁਕਾਵਟ ਨਹੀਂ ਬਣਨੀ ਚਾਹੀਦੀ। 13 ਨੰਬਰ ਫੌਰੀ ਦੀ ਚੈਂਤਰੀ ਅਬਿਤਾਤੀ ਆਬਾਦੀ ਤੋਂ ਬਾਹਰ ਸ਼ਹਿਰ ਪਿੰਡ ਤੋਂ ਬਾਹਰ il conducente che deve sostare ਉਹ ਡਰਾਈਵਰ ਜਿਹਨੇ ਸੋਸਤਾ ਕਰਨਾ ਹੈ allo obbligo ਕਹਿੰਦਾ ਉਹਦੇ ਤੇ ਲਾਗੂ ਹੁੰਦਾ ਹੈ di collocare il veicolo fuori dalla carreggiata ਵੀ carreggiate ਤੂੰ ਬਾਹਰ ਗੱਡੀ ਨੂੰ collocare ਕਰੇ ਸ਼ਿਫਟ ਕਰੇ ਕੱਢੇ ma non sulle piste ciclabili ਲੇਕਿਨ ਕਹਿੰਦਾ ਸਾਈਕਲ ਦੇ ਰਸਤੇ ਉੱਤੇ ਨਹੀਂ ਵੇਰੋ। 14 ਨੰਬਰ il casco non è obbligatorio ਕਹਿੰਦਾ ਹੈਲਮਟ ਜਿਹੜਾ ਹੈ ਜ਼ਰੂਰੀ ਨਹੀਂ। per i conducenti di ciclomotori a due ruote ਦੋ ਟਾਇਰਾਂ ਵਾਲੀ ਮੋਟਰੀਨਾਂ ਦੇ ਡਰਾਈਵਰ ਵਾਸਤੇ titolare di patente della categoria B ਜਿਹਦੇ ਕੋਲ B ਲਾਇਸੈਂਸ ਹੈ ਕਹਿੰਦਾ ਉਹਦੇ ਵਾਸਤੇ ਹੈਲਮਟ ਜ਼ਰੂਰੀ ਕੋਈ ਨਹੀਂ ਅਗਰ ਉਹ ਮੋਟਰੀਨਾ ਚਲਾਉਂਦਾ ਹੈ ਫਾਲਸੋ। ਭਾਵੇਂ ਤੁਹਾਡੇ ਕੋਲ D ਲਾਇਸੈਂਸ ਹੋਵੇ ਮੋਟਰੀਨਾ ਚਲਾ ਰਹੇ ਹੋ ਤੁਸੀਂ ਹੈਲਮਟ ਲਾਜ਼ਮੀ ਲਾਣਾ ਹੈ। 15 ਨੰਬਰ durante la guida driving del ਦੌਰਾਨ si devono usare gli occhiali da vista ਕਹਿੰਦਾ ਨਜ਼ਰ ਵਾਲੀ ਐਨਕ ਇਸਤੇਮਾਲ ਕਰਨੀ ਜੇ o le lenti a contatto ਜਾਂ ਲੈਂਸ ਇਸਤੇਮਾਲ ਕਰਨੇ ਜੇ। se nella patente è inserito ਅਗਰ ਲਾਇਸੈਂਸ ਦੇ ਵਿੱਚ ਕਹਿੰਦਾ inserito il codice armonizzato 01 ਕਹਿੰਦਾ ਅਗਰ ਲਾਇਸੈਂਸ ਦੇ ਵਿੱਚ ਕੋਡ ਲਿਖਿਆ 01 ਤੇ ਫਿਰ ਤੁਸੀਂ ਲੈਂਸ ਜਾਂ ਐਨਕ ਲਾਜ਼ਮੀ ਇਸਤੇਮਾਲ ਕਰਨੇ ਨੇ। ਫਿਰ ਤੇ ਲੋ ਜੀ ਅੱਜ ਦਾ ਪਾਰਟ ਖਤਮ ਕਰਨੇ ਆ, ਇਨਸ਼ਾਅੱਲਾ ਦੂਸਰਾ ਪਾਰਟ ਫਿਰ ਅਪਲੋਡ ਕਰਾਂਗੇ। ਓਕੇ।